ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਮੈਂ ਤੁਹਾਡੀ ਹੋਸਟ ਫਰੀਦ ਕੌਰ ਨਿਊਜ਼ ਟੀਵੀ 84 ਦੇ ਨਾਲ। ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ 26 ਜਨਵਰੀ ਦਾ ਦਿਨ ਭਾਰਤ ਭਰ ਦੇ ਵਿੱਚ ਰਿਪਬਲਿਕ ਡੇ ਵਜੋਂ ਮਨਾਇਆ ਗਿਆ। ਇਸ ਵਾਰ ਅਮਰੀਕਨ ਪ੍ਰੈਜ਼ੀਡੈਂਟ ਓਬਾਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਖੁਸ਼ੀ ਦੀ ਗੱਲ ਇਹ ਹੈ ਕਿ ਸਿੱਖ ਜਥੇਬੰਦੀਆਂ ਅਤੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੇ ਸੱਦੇ ਤੇ ਇਸ ਨੂੰ ਸਿੱਖ ਕੌਮ ਨੇ ਕਾਲੇ ਦਿਵਸ ਵਜੋਂ ਮਨਾਇਆ। ਸਿੰਘਾਂ ਨੇ ਕਾਲੀਆਂ ਦਸਤਾਰਾਂ ਸਜਾਈਆਂ, ਬੀਬੀਆਂ ਨੇ ਕਾਲੀਆਂ ਚੁੰਨੀਆਂ ਰੱਖੀਆਂ ਅਤੇ ਬਹੁਤ ਥਾਵਾਂ ਤੇ ਰੋਸ ਵਿਖਾਵੇ ਵੀ ਹੋਏ। ਦਲ ਖਾਲਸਾ ਜਥੇਬੰਦੀ ਨੇ ਇਸ ਵਿੱਚ ਵਿਸ਼ੇਸ਼ ਰੋਲ ਅਦਾ ਕੀਤਾ। ਅੱਜ ਅਸੀਂ ਇਸ ਸੰਬੰਧੀ ਅਤੇ ਹੋਰ ਪੰਥਕ ਵਿਸ਼ਿਆਂ ਸੰਬੰਧੀ ਦੋ ਪ੍ਰਮੁੱਖ ਸ਼ਖਸੀਅਤਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਦਲ ਖਾਲਸਾ ਜਥੇਬੰਦੀ ਦੇ ਜਨਰਲ ਸਕੱਤਰ ਸਰਦਾਰ ਸਰਬਜੀਤ ਸਿੰਘ ਕੁਮਾਰ ਨਾਲ, ਜਿਹੜੇ ਕਿ ਅੰਮ੍ਰਿਤਸਰ ਤੋਂ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਨਾਲ ਰਿਪਬਲਿਕ ਡੇ ਬਾਰੇ ਗੱਲਬਾਤ ਕਰਾਂਗੇ, ਜਿਸ ਤਰ੍ਹਾਂ 26 ਜਨਵਰੀ ਜਾਣੀ ਕਿ ਇੰਡੀਅਨ ਰਿਪਬਲਿਕ ਡੇ ਲੰਘ ਕੇ ਗਿਆ ਹੈ ਫਿਊ ਡੇਜ਼ ਬੈਕ। ਦਲ ਖਾਲਸਾ ਅਤੇ ਸਿੱਖ ਜਥੇਬੰਦੀਆਂ ਵੱਲੋਂ ਵੱਖ-ਵੱਖ ਥਾਈਂ 26 ਜਨਵਰੀ ਨੂੰ ਕਾਲੇ ਦਿਵਸ ਵਜੋਂ ਮਨਾਇਆ ਗਿਆ। ਇਸ ਸੰਬੰਧੀ ਤੁਸੀਂ ਸਾਰੇ ਦਰਸ਼ਕਾਂ ਨੂੰ ਦੱਸੋ ਕਿ ਹਾਊ ਵਾਜ਼ ਰੋਸ ਵਿਖਾਵੇ ਜਿਹੜੇ ਪੰਜਾਬ ਦੇ ਵਿੱਚ ਕੱਢੇ ਗਏ ਆ ਵੱਖ-ਵੱਖ ਜਗ੍ਹਾ ਤੇ, ਉਸ ਬਾਰੇ ਜਾਣਕਾਰੀ ਦਿਓ। ਦੇਖੋ, ਸਿੱਖ ਕੌਮ ਬੜੇ ਲੰਮੇ ਅਰਸੇ ਤੋਂ 26 ਜਨਵਰੀ ਨੂੰ ਜਿਹੜਾ ਹੈਗਾ ਉਹ ਜਾਣਦੇ ਆ ਕਿ ਇਸ ਦਿਨ ਸਾਡੇ ਨਾਲ ਵਸਾਹ ਹੋਇਆ ਸੀ। ਸਾਡੇ ਭਰੋਸਾ ਜਿਹੜਾ ਸੀ ਸਾਡਾ ਇੰਡੀਅਨ ਜਿਹੜੇ ਹਿੰਦੂ ਕਾਂਗਰਸੀ ਲੀਡਰ ਸੀ, ਜਿਨ੍ਹਾਂ ਨੇ 1947 ਤੋਂ ਪਹਿਲਾਂ ਬੜੇ ਵਧੀਆ ਚੰਗੇ ਵਾਅਦੇ ਕੀਤੇ ਸੀਗੇ ਤੇ ਜਦੋਂ ਕਨਸਟੀਟਿਊਸ਼ਨ ਬਣਿਆ ਤੇ ਉਦੋਂ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਵੀ ਵਾਅਦੇ ਕੀਤੇ ਸੀਗੇ ਉਹਨਾਂ ਨੂੰ ਇੱਥੇ ਕੋਈ ਮਾਣ ਸਤਿਕਾਰ ਨਹੀਂ ਦਿੱਤਾ ਗਿਆ। 26 ਜਨਵਰੀ ਨੂੰ ਜਦੋਂ ਉਹ ਸੰਵਿਧਾਨ ਜਿਹਦਾ ਸਿੱਖਾਂ ਦੇ ਨਾਲ ਕੋਈ ਵੀ ਸਰੋਕਾਰ ਨਹੀਂ ਰਿਹਾ ਤੇ ਸਿੱਖ ਜੀ ਦਾ ਵਿਰੋਧ ਕਰਦੇ ਆ ਰਹੇ ਨੇ ਉਦੋਂ ਤੋਂ, ਉਹ ਲਾਗੂ ਤੇ ਇਸ ਵਾਰ ਜਿਹੜਾ ਸੀਗਾ ਬਹੁਤ ਸਾਰੇ ਕਾਰਨ ਜਿਹੜੇ ਸੀਗੇ ਉਹ ਜੁੜ ਗਏ, ਜਿਹਦੇ ਕਰਕੇ ਮਤਲਬ ਇੱਥੇ ਇਹ ਗੱਲ ਆਖੀ ਜਾ ਰਹੀ ਆ ਜਿਹੜੇ ਅਨਾਲਿਸਿਸ ਕਰਨ ਵਾਲੇ ਸੱਜਣ ਲੱਗੇ ਉਹਨਾਂ ਵੱਲੋਂ ਕਿ ਪਿਛਲੇ 1950 ਤੋਂ ਲੈ ਕੇ ਹੁਣ ਤੱਕ ਸਭ ਤੋਂ ਵਧੀਆ ਤਰੀਕੇ ਨਾਲ 26 ਜਨਵਰੀ ਦਾ ਵਿਰੋਧ, ਸਭ ਤੋਂ ਭਰਮਾ ਤੇ ਭਖਮਾ ਵਿਰੋਧ ਜਿਹੜਾ ਹੈਗਾ ਪਿੰਡ ਲੈਵਲ ਤੇ, ਗ੍ਰਾਸ ਰੂਟ ਲੈਵਲ ਤੇ, ਘਰਾਂ ਤੇ ਝੰਡੀਆਂ ਜਿਹੜੀਆਂ ਸੀ ਆਮ ਲੋਕਾਂ ਨੇ ਜਿਵੇਂ ਲਾਈਆਂ ਕਾਲੀਆਂ, ਉਹ ਪਹਿਲੀ ਵਾਰ ਹੋਇਆ। ਉਹਦੇ ਬਹੁਤ ਸਾਰੇ ਕਾਰਨ ਨੇ। ਇੱਕ ਤਾਂ ਜਿਹੜਾ ਪਿਛਲਾ ਦੌਰ ਇੱਥੋਂ ਲੰਘ ਕੇ ਗਿਆ, ਜਿਹੜਾ ਸਿੱਖ ਜੁਝਾਰੂ ਲਹਿਰ ਦਾ ਦੌਰ ਲੰਘ ਕੇ ਗਿਆ, ਉਹਨੇ ਇੰਡੀਆ ਦੇ ਨਾਲ ਜਿਹੜੇ ਸਾਡੇ ਰਿਲੇਸ਼ਨ ਨੇਗੇ, ਜਿਹੜੇ ਇੰਡੀਅਨ ਕਨਸਟੀਟਿਊਸ਼ਨ ਤੋਂ ਸਾਨੂੰ ਗਿਲੇ ਸ਼ਿਕਵੇ ਨੇ, ਉਹ ਸਾਰੇ ਜਿਹੜੇ ਆ ਉਹ ਸਾਹਮਣੇ ਲੈ ਆਉਂਦੇ ਆ, ਨਸ਼ਰ ਕਰ ਦਿੰਦੇ ਆ। ਪਰ ਉਦੋਂ ਪਿਛਲੇ ਸਮੇਂ ਦੇ ਵਿੱਚ ਜਿਹੜਾ ਸਪਰੈਸ਼ਨ ਬਹੁਤ ਜ਼ਿਆਦਾ ਸੀਗਾ, ਉਹ ਸਾਰਾ ਹੁਣ ਜਦੋਂ ਮਾਹੌਲ ਵਿੱਚ ਥੋੜੀ ਜਿਹੀ ਖੁੱਲ ਆਈ ਆ ਜਾਂ ਬਦਲਾਅ ਆਇਆ ਵਾ, ਤਾਂ ਜਿੰਨਾ ਸਿੱਖ ਆਵਾਮ ਸੀ ਜਦੋਂ ਉਹਨੂੰ ਮੌਕਾ ਮਿਲਿਆ, ਅੱਜ ਉਹ ਪਹਿਲਾ ਜਿਹੜਾ ਸੀਗਾ ਸਮਝ ਲਓ ਦੌਰ ਆਇਆ। ਪਹਿਲਾਂ 26 ਜਨਵਰੀ ਇਹੋ ਜਿਹੀ ਆਈ ਜਦੋਂ ਸਾਰਿਆਂ ਨੇ ਆਪਣਾ ਜਿਹੜਾ ਸੀਗਾ ਉਹ ਰੋਸ ਪ੍ਰਗਟਾਵਾ ਇੱਥੇ ਕੀਤਾ। ਦੂਸਰਾ, ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਕਿਉਂਕਿ ਜਥੇਦਾਰ ਨੇ ਤੇ ਉਹਨਾਂ ਦੇ ਕਹਿਣ ਕਰਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਜਦੋਂ ਇਹ ਗੱਲ ਆਈ, ਉਦੋਂ ਉਹ ਜਥੇਦਾਰ ਸੀਗੇ ਜਦੋਂ ਉਹਨਾਂ ਨੇ ਇਹ ਗੱਲ ਆਖੀ ਸੀਗੀ, ਉਸ ਤੋਂ ਬਾਅਦ ਉਹਦੀ ਰਿਮੂਵਲ ਹੋਈ ਹੈ। 26 ਜਨਵਰੀ 1950 ਨੂੰ ਲਾਗੂ ਹੋਏ ਸੰਵਿਧਾਨ ਦੇ ਖਿਲਾਫ ਜਿਹੜਾ ਇਸ ਵਾਰ ਸਾਰੇ ਪੰਜਾਬ ਭਰ ਦੇ ਵਿੱਚ ਰੋਸ ਮੁਜ਼ਾਹਰੇ ਹੋਏ ਨੇ, ਉਹਦੇ ਵਿੱਚ ਇਕੱਲੇ ਪੋਲੀਟੀਕਲ ਐਕਟਿਵਿਸਟ ਜਾਂ ਖਾਲਿਸਤਾਨੀ ਸਮਝੇ ਜਾਂਦੇ ਲੋਕ ਆ ਜਿਹੜੇ ਉਹੀ ਸ਼ਾਮਲ ਨਹੀਂ ਹੋਏ, ਜਿਹੜੇ ਇਕੱਲੇ ਉਹਨਾਂ ਦਾ ਇਹ ਮਸਲਾ ਸੀ। ਇਸ ਵਾਰ ਆਮ ਸਿੱਖ ਸੰਗਤ ਜਿਹੜੀ ਆ ਉਹਨੇ ਬੜੇ ਵੱਡੇ ਪੱਧਰ ਉੱਤੇ ਜਿਹੜੇ ਸੀਗੇ ਇਸ ਦਿਨ ਨੂੰ ਮਨਾਇਆ, ਕਾਲੇ ਦਿਵਸ ਵਜੋਂ ਮਨਾਇਆ। ਜਿਹੜਾ ਸਿੱਖ ਜਥੇਬੰਦੀਆਂ ਨੇਗੀਆਂ ਉਹਨਾਂ ਵਿੱਚੋਂ ਬਹੁਤ ਸਾਰੀਆਂ ਨੇ, ਹੋਰਾਂ ਨੇ ਵੀ ਆਪੋ ਆਪਣੇ ਲੈਵਲ ਤੇ ਪ੍ਰੋਗਰਾਮ ਲਿਖੇ ਹੋਏ ਸੀਗੇ। ਅਤੇ ਦਲ ਖਾਲਸਾ ਵੱਲੋਂ ਮੋਗਾ ਦੇ ਵਿੱਚ ਕੋਟ ਈਸੇ ਖਾਂ ਦੇ ਵਿੱਚ ਪ੍ਰੋਟੈਸਟ ਕੀਤਾ। ਅੰਮ੍ਰਿਤਸਰ ਦੇ ਵਿੱਚ ਬੜਾ ਭਰਮਾ ਭਖਮਾ ਜਿਹੜਾ ਸੀਗਾ ਇੱਥੇ ਪ੍ਰੋਟੈਸਟ ਹੋਇਆ। ਇਸੇ ਤਰੀਕੇ ਨਾਲ ਲੁਧਿਆਣੇ ਦੇ ਵਿੱਚ ਤੇ ਜਲੰਧਰ ਦੇ ਵਿੱਚ ਪੁਲਿਸ ਨੇ, ਭਾਵੇਂ ਸਰਕਾਰ ਨੇ ਵਾਹਵਾ ਸਖਤੀ ਕੀਤੀ ਸੀ, ਕਈ ਸਿੱਖ ਲੀਡਰਾਂ ਨੂੰ ਉਹਨਾਂ ਨੇ ਘਰਾਂ 'ਚ ਵੀ ਡੱਕਿਆ। ਜਿਹੜੇ ਨੌਜਵਾਨ ਇਸ ਵਿੱਚ ਹਿੱਸਾ ਲੈਣ ਲਈ ਤਿਆਰੀਆਂ ਕਰ ਰਹੇ ਸੀਗੇ, ਉਹਨਾਂ ਦੇ ਘਰਾਂ 'ਚ ਰਾਤ ਨੂੰ 10 ਵਜੇ ਜਾ ਕੇ ਪੁਲਿਸ ਅਫਸਰ ਬੈਠ ਗਏ ਔਰ ਉਹਨਾਂ ਨੂੰ ਘਰਾਂ ਤੋਂ ਨਿਕਲ ਨਹੀਂ ਦਿੱਤਾ। ਪਰ ਇਹਦੇ ਬਾਵਜੂਦ, ਸਾਰੀਆਂ ਸਖਤੀਆਂ ਦੇ ਬਾਵਜੂਦ, ਜਿਵੇਂ ਇਸ ਵਾਰ ਸਿੱਖ ਨੌਜਵਾਨਾਂ ਨੇ, ਖਾਸ ਤੌਰ ਤੇ ਜਿਹੜੀ ਪੀੜ੍ਹੀ ਹੁਣ 20-22 ਸਾਲ ਦੀ ਆ, ਜਿਹੜੀ ਕਿ ਜਦੋਂ ਪਿਛਲੀ ਸਿੱਖ ਜੁਝਾਰੂ ਲਹਿਰ 1994 ਤੋਂ ਬਾਅਦ ਜਦੋਂ ਇੱਕ ਵਾਰੀ ਉਹ 'ਚ ਖੜੋਤ ਆਈ ਆ, ਜਿਹੜੇ ਉਸ ਬਾਅਦ ਵਿੱਚ ਜੰਮੇ ਮੁੰਡੇ ਨੇ ਜਾਂ ਉਸ ਤੋਂ ਬਾਅਦ ਜਿਹੜੇ ਜਨਮ ਲਿਆ ਜਿਨ੍ਹਾਂ ਨੇ ਮੁੰਡਿਆਂ ਨੇ 20-22 ਸਾਲ ਦੀ ਉਮਰ ਦੇ, ਉਹ ਇਸ ਵਾਰੀ ਬੜੇ ਵਧੀਆ ਤਰੀਕੇ ਨਾਲ ਕਾਲੇ ਝੰਡੇ, ਕਾਲੀਆਂ ਪੱਗਾਂ ਲੈ ਕੇ ਔਰ ਬੜਾ ਉਹਨਾਂ ਨੇ ਇਸ ਦਿਨ ਨੂੰ ਮਨਾਇਆ। ਤੇ ਇਸ ਤੋਂ ਦਲ ਖਾਲਸਾ ਦੇ ਤਾਂ ਜਿਹੜੇ ਸਮਾਗਮ ਲਿਖੇ ਸੀਗੇ
ਉਹਨਾਂ ਨਾਲ ਸ਼ਮੂਲੀਅਤ ਕੀਤੀ ਹੋਈ ਹੈ। ਇਹ ਤੋਂ ਬਿਨਾਂ ਜਿਹੜਾ ਮਾਲਵੇ ਦੇ ਵਿੱਚ ਖਾਸ ਤੌਰ ਤੇ ਏਕਨੂਰ ਖਾਲਸਾ ਫੌਜ ਜਿਹੜੀ ਜਥੇਦਾਰ ਆਨੰਦਗੜ੍ਹ ਸਾਹਿਬ ਦੀ ਅਗਵਾਈ ਹੇਠ ਸੇਵਾ ਕਰਦੀ ਹੈ, ਉਹਨਾਂ ਨੇ ਬੜਾ ਉਸ ਕੋਸ਼ ਨਾਲ ਹਿੱਸਾ ਲਿਆ। ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨੂੰ ਭਾਵੇਂ ਉਹਨਾਂ ਨੂੰ ਘਰ 'ਚ ਨਜ਼ਰਬੰਦ ਕਰ ਲਿਆ, ਪਰ ਉਹਨਾਂ ਨੇ ਵੀ ਆਪਦੇ ਪੱਧਰ ਦੇ ਉੱਤੇ ਕੀਤਾ। ਜਿਹੜੀ ਮੈਂ ਵਿਸ਼ੇਸ਼ ਗੱਲ ਕਹਿਣਾ ਇੱਕ ਲਾਈਨ ਦੇ ਵਿੱਚ ਉਹ ਇਹ ਆ ਕਿ ਇਸ ਵਾਰ ਸਿੱਖਾਂ ਦੇ ਵੱਖ-ਵੱਖ ਰੰਗਾਂ ਜਿਹੜੇ ਨੇਗੇ ਧਾਰਮਿਕ ਸਿਆਸੀ ਤੌਰ ਤੇ ਵਿਚਰਨ ਵਾਲੇ ਖਾਲਿਸਤਾਨੀ ਸਭ ਇੱਕ ਕਿਤੇ ਇਕੱਠੇ ਸੀ। ਉਹ ਸਿੱਖਾਂ ਜਿਹੜਾ ਮੋਗੇ ਦੇ ਕੋਲ ਆ, ਉੱਥੇ ਮੇਰੀ ਜ਼ਿੰਮੇਵਾਰੀ ਸੀਗੀ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਨ ਦੀ। ਉੱਥੇ ਇੱਕੋ ਸਟੇਜ ਦੇ ਉੱਤੋਂ ਸਾਰੀਆਂ ਖਾਲਿਸਤਾਨੀ ਤੇ ਸਾਰੀਆਂ ਪੰਥਕ ਧਿਰਾਂ ਤੇ ਇੱਥੋਂ ਤੱਕ ਕਿ ਭਾਰਤੀ ਕਿਸਾਨ ਯੂਨੀਅਨ ਵਰਗੀਆਂ ਜਿਹੜੀਆਂ ਜਥੇਬੰਦੀਆਂ ਆਮ ਤੌਰ ਤੇ ਇਹੋ ਜਿਹੇ ਮੁੱਦਿਆਂ ਤੋਂ ਥੋੜਾ ਜਿਹਾ ਪਾਸੇ ਰਹਿੰਦੀਆਂ ਨੇ, ਉਹਨਾਂ ਨੇ ਵੀ ਸਾਡੇ ਨਾਲ ਖੜ ਕੇ ਭਾਰਤੀ ਸੰਵਿਧਾਨ ਦੇ ਵਿੱਚ ਜਿਹੜਾ ਸਿੱਖਾਂ ਨਾਲ ਬੇਇਨਸਾਫੀ ਹੋਈ ਆ, ਜਿਹੜੇ 1947 ਤੋਂ ਪਹਿਲਾਂ ਕੀਤੇ ਹੋਏ ਵਾਅਦੇ ਜਿਹੜੇ ਪੂਰੇ ਨਹੀਂ ਕੀਤੇ ਗਏ, ਉਹਦੇ ਲਈ ਡੈਮੋਕ੍ਰੇਟਿਕ ਤੇ ਪੀਸਫੁਲ ਤਰੀਕੇ ਨਾਲ ਦੀ ਆਵਾਜ਼ ਬੁਲੰਦ ਕੀਤੀ ਆ। ਮੈਂ ਇਹ ਸਮਝਦਾ ਕਿ ਇੱਕ ਨਵੀਂ ਜਿਹੜੀ ਆਜ਼ਾਦੀ ਦੀ ਲਹਿਰ ਦੇ ਵਿੱਚ ਇੱਕ ਨਵਾਂ ਮਾਈਲਸਟੋਨ ਉਹ ਬਣਿਆ ਤੇ ਅਗਲੇ ਸਾਲਾਂ ਦੇ ਵਿੱਚ ਇਸ 15 ਅਗਸਤ 26 ਜਨਵਰੀ ਤੇ ਹੋਰ ਦਿਹਾੜਿਆਂ ਦੇ ਉੱਤੇ ਹੋਰ ਵੀ ਵੱਧ ਜੋਸ਼ ਖੋਸ਼ ਨਾਲ ਕੌਮ ਜਿਹੜੀ ਆ ਸਰਗਰਮੀ ਨਾਲ ਹਿੱਸਾ ਲਿਆ ਕਰੂ। ਜੀ ਬਿਲਕੁਲ ਵੀਰ ਜੀ, ਥੈਂਕ ਯੂ ਸੋ ਮਚ ਫॉर ਦਿਸ ਇਨਫੋਰਮੇਸ਼ਨ। ਇਸ ਤਰ੍ਹਾਂ ਵੀਰ ਜੀ ਇਸ ਰਿਪਬਲਿਕ ਡੇ ਦੇ ਉੱਪਰ ਫਰਸਟ ਟਾਈਮ ਅਮਰੀਕਨ ਪ੍ਰੈਜ਼ੀਡੈਂਟ ਜਿਹੜੇ ਓਬਾਮਾ ਸਾਡੇ ਉਹ ਇੰਡੀਆ ਗਏ ਸੀਗੇ ਐਂਡ ਦਿਸ ਇਜ਼ ਦਾ ਫਰਸਟ ਟਾਈਮ ਕੋਈ ਰਿਪਬਲਿਕ ਡੇ ਤੇ ਕੋਈ ਅਮਰੀਕਨ ਪ੍ਰੈਜ਼ੀਡੈਂਟ ਇੰਡੀਆ ਗਿਆ ਹੋਵੇ। ਸੋ ਆਲਸੋ ਉਹਨਾਂ ਨੇ ਸਪੀਚ ਵੀ ਉੱਥੇ ਦਿੱਤੀ ਸੀ ਜਿਸ ਵਿੱਚ ਉਹਨੇ ਗੱਲ ਕੀਤੀ ਕਿ ਕਿਸ ਤਰ੍ਹਾਂ ਭਾਰਤ ਕਾਮਯਾਬ ਹੋ ਗਿਆ ਅਗਰ ਘੱਟ ਗਿਣਤੀ ਉਹ ਨਾਲ ਲੈ ਕੇ ਚੱਲੇ। ਓਵਰਆਲ ਉਹਨੇ ਸਪੀਚ ਬਾਰੇ ਤੇ ਉਹਨਾਂ ਨੇ ਫੇਰੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜਿਹੜੀ ਇੱਕ ਗੱਲ ਹੈ ਕਿ ਅਮਰੀਕਨ ਪ੍ਰੈਜ਼ੀਡੈਂਟ ਦੇ ਆਉਣ ਦੇ ਨਾਲ ਇੱਥੇ ਘੱਟ ਗਿਣਤੀਆਂ 'ਚ ਦਾ ਬੜਾ ਸਹਿਮ ਜਿਹੜਾ ਸੀਗਾ ਹੋਇਆ ਸੀ, ਕਿਉਂਕਿ ਪਿਛਲੀ ਵਾਰ ਜਦੋਂ ਮਿਸਟਰ ਬਿਲ ਕਲਿੰਟਨ ਇੰਡੀਆ ਆਏ ਸੀਗੇ ਤਾਂ ਉਦੋਂ ਇੰਡੀਅਨ ਏਜੰਸੀਆਂ ਨੇ ਛੱਤੀ ਸਿੰਘਪੁਰਾ ਦੇ ਵਿੱਚ ਕਸ਼ਮੀਰ ਦੇ ਵਿੱਚ ਬੜੀ ਕਤਲੇਆਮ ਕਰਵਾ ਕੇ ਸਿੱਖਾਂ ਦਾ ਮਤਲਬ ਆਪਦੇ ਮਨਸੂਬੇ ਜਿਹੜੇ ਸੀਗੇ ਉਹਨੂੰ, ਤੇ ਇਸ ਵਾਰ ਵੀ ਏਦਾਂ ਸਾਰੀਆਂ ਜਿਹੜੀਆਂ ਮਾਈਨੋਰਟੀ ਸੀਗੀਆਂ ਉਹਨਾਂ ਨੂੰ ਕੋਈ ਏਦਾਂ ਦੇ ਖਦਸ਼ੇ ਸੀਗੇ ਕਿ ਇਹ ਆਪਦਾ ਉੱਲੂ ਸਿੱਧਾ ਕਰਨ ਦੇ ਲਈ ਇੰਡੀਅਨ ਏਜੰਸੀਆਂ ਕੋਈ ਨਾ ਕੋਈ ਕਾਰਾ ਕਰਨਗੀਆਂ। ਪਰ ਚਲੋ ਇਹ ਗੱਲ ਤੋਂ ਤਾਂ ਬਚਾ ਰਿਹਾ। ਉਂਝ ਜਿਹੜਾ ਆਪਾਂ ਕਹਿੰਦੇ ਆ ਕਿ ਘੱਟ ਗਿਣਤੀਆਂ ਦਾ ਹੋਣਾ ਚਾਹੀਦਾ ਔਰ ਮਿਸਟਰ ਓਬਾਮਾ ਨੇ ਵੀ ਇਹ ਗੱਲ ਆਖੀ ਹੈ ਮਾਣ ਸਤਿਕਾਰ ਕਰਨਾ ਚਾਹੀਦਾ। ਉਹਦਾ ਹਾਲ ਇਹ ਹੈ ਕਿ ਪੰਜਾਬ ਨੂੰ ਸਿੱਖ ਸਟੇਟ ਮੰਨਦੇ ਆ ਹਨਾ, ਉਹ ਇੰਡੀਆ ਦੇ ਹਿਸਾਬ ਨਾਲ ਜਦੋਂ ਦੇਖਦੇ ਆ ਤਾਂ ਇਹ ਹਾਲ ਸਾਡੇ ਸਾਹਮਣੇ ਆ ਕਿ ਇਸ ਵਾਰ ਉਹਨਾਂ ਨੇ ਜਿਹੜੀ ਉਹ ਪਰੇਡ ਜੀ ਕਰਦੇ ਆ ਉਹਦੇ ਵਿੱਚ ਉਹਨਾਂ ਨੇ ਸਿੱਖਾਂ ਦੇ ਕਰਕੇ ਸਿੱਖ ਮਾਈਨੋਰਟੀ ਦੇ ਨਾਲ ਜਿਹੜਾ ਉਹਨਾਂ ਦਾ ਵਤੀਰਾ ਉਹਦੀ ਕਰਕੇ ਉਹਨਾਂ ਨੇ ਉਹਦੀ ਝਾਕੀ ਤੱਕ ਨਹੀਂ ਲੈ ਕੇ ਜਾਂਦੀ। ਤੇ ਜਿਹੜੇ ਉਹਨਾਂ ਦੇ ਪਿੱਠੂ ਕਿਸਮ ਦੇ ਲੋਕ ਨੇਗੇ ਉਹ ਜੋ ਮਰਜ਼ੀ ਆਖੀ ਜਾਣ, ਪਰ ਸਿੱਖਾਂ ਸਮੇਤ ਸਾਰੀਆਂ ਜਿਹੜੀਆਂ ਘੱਟ ਗਿਣਤੀਆਂ ਨੇਗੀਆਂ ਉਹਨਾਂ ਦਾ ਘਾਣ ਜਿਹੜਾ ਹੈਗਾ ਉਹ ਲਗਾਤਾਰ ਜਾਰੀ ਆ। ਔਰ ਇਸ 26 ਜਨਵਰੀ ਨੂੰ ਇੱਕ ਪਾਸੇ ਮਿਸਟਰ ਓਬਾਮਾ ਆਪਣੀ ਸਪੀਚ ਦੇ ਰਾਹੀਂ ਇੰਡੀਅਨ ਕਨਸਟੀਟਿਊਸ਼ਨ ਦੀ ਜਿਹੜੀ ਉਹ ਧਾਰਾ 25 ਹੈ ਉਹਦੇ ਬਹਾਨੇ ਉਹ ਕਹਿ ਰਹੇ ਸੀਗੇ ਕਿ ਜੇ ਇਹਦਾ ਸਤਿਕਾਰ ਕਰੋਗੇ ਤਾਂ ਇੰਡੀਆ ਜਿਹੜਾ ਹੈਗਾ ਉਹ ਅੱਗੇ ਵੱਧ ਸਕਦਾ ਹੈ। ਪਰ ਉਹ ਗੱਲ ਲਿਖਣ ਦੇ ਵਿੱਚ ਹੀ ਹੈ ਇਕੱਲੀ, ਲਾਗੂ ਕਰਨ ਦੇ ਵਿੱਚ ਨਾ ਇੰਡੀਅਨ ਹਾਕਮਾਂ ਦਾ ਕੋਈ ਜਿਹੜਾ ਉਹ 'ਚ ਹੈਗਾ ਇੰਟਰਸਟ, ਨਾ ਕੋਈ ਉਹਨਾਂ ਦਾ ਅਰਥ ਮਤਲਬ। ਇੱਥੇ ਪਰਸੀਕਿਊਸ਼ਨ ਜਾਰੀ ਆ। ਉਹ ਪਰਸੀਕਿਊਸ਼ਨ ਨੂੰ ਮਹਿਸੂਸ ਕਰਦਿਆਂ ਹੋਇਆਂ ਹੀ ਮਿਸਟਰ ਓਬਾਮਾ ਨੇ ਸ਼ਾਇਦ ਕਿਹਾ ਹੋਵੇ ਕਿ ਇਹਦਾ ਧਾਰਾ ਦਾ ਸਤਿਕਾਰ ਕਰੋ ਤੇ ਸਾਰੀਆਂ ਮਾਈਨੋਰਟੀਜ਼ ਨੂੰ ਮਾਣ ਕਰ ਦਿਓ, ਪਰ ਇੱਥੇ ਮਿਲਣ ਦੀ ਕੋਈ ਆਸ ਨਹੀਂ ਹੈ। ਜੀ ਤੇ ਵੀਰ ਜੀ ਜਿਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਨੂੰ ਪਦਮ ਵਿਭੂਸ਼ਣ ਅਵਾਰਡ ਦਿੱਤਾ ਗਿਆ ਵਿਚ ਇਜ਼ ਦਾ ਨੰਬਰ 2 ਅਵਾਰਡ ਇਨ ਇੰਡੀਆ, ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਵੈਸੇ ਤਾਂ ਮੈਂ ਨਿੱਜੀ ਤੌਰ ਤੇ ਜੇ ਆਖਾਂ ਤਾਂ ਇਹ ਤਾਂ ਇਹਨੂੰ ਬਹੁਤ ਟਾਈਮ ਪਹਿਲਾਂ ਮਿਲ ਜਾਣਾ ਚਾਹੀਦਾ ਵੀ ਜਿਹੜਾ ਕੁਝ ਸਿੱਖ ਕੌਮ ਦੇ ਨਾਲ ਇਹਨੇ ਕੀਤਾ, ਜਿਵੇਂ ਇਹਨੇ ਭਾਰਤੀ ਨਿਜ਼ਾਮ ਦੇ ਨਾਲ ਆਪਦੀ ਵਫਾਦਾਰੀ ਰੱਖੀ ਹੋਈ ਹੈ ਔਰ ਸਦਾ ਹੀ ਸਿੱਖਾਂ ਦਾ ਘਾਣ ਕਰਨ ਵਾਲੀਆਂ, ਸਿੱਖੀ ਦਾ ਘਾਣ ਕਰਨ ਵਾਲੀਆਂ ਜਿਹੜੀਆਂ ਚੱਲ ਰਹੀਆਂ ਨੇਗੀਆਂ ਸਾਜ਼ਿਸ਼ਾਂ, ਉਹਦੇ ਵਿੱਚ ਹਮੇਸ਼ਾ ਚਾਹੇ ਕਦੇ ਬੋਲ ਕੇ ਕਦੇ ਖਾਮੋਸ਼ੀ ਧਾਰ ਕੇ, ਕਦੇ ਬੋਲ ਕੇ ਕੰਮ ਕਰਦਾ ਕਦੇ ਖਾਮੋਸ਼ੀ ਧਾਰ ਕੇ ਕੰਮ ਕਰਦਾ, ਤਾਂ ਇਹ ਖੜਾ ਤਾਂ ਸਦਾ ਉਧਰ ਹੀ ਹੈ। ਜਿਵੇਂ ਗਦਾਰਾਂ ਨੂੰ ਕੈਟਾਂ ਟਾਊਟਾਂ ਨੂੰ ਨਵਾਜ਼ਦੀਆਂ ਹੁੰਦੀਆਂ ਹਕੂਮਤਾਂ, ਉਵੇਂ ਇਹਨੂੰ ਮਿਲਿਆ ਹੈਗਾ ਔਰ ਇਹਦਾ ਹੱਕ ਬਣਦਾ ਹੈਗਾ। ਅਸੀਂ ਤਾਂ ਚਾਹੁੰਦੇ ਹੈਗੇ ਕਿ ਜਿਹੜੇ ਹੋਰ ਵੀ ਸਿੱਖ ਲੀਡਰਾਂ ਦੇ ਵਿੱਚੋਂ ਬਾਦਲ ਵਰਗੇ ਨੇ, ਬਾਦਲ ਵਾਂਗ ਸੋਚਦੇ ਨੇ, ਬਾਦਲ ਵਾਂਗ ਉਹਨਾਂ ਦੀ ਵਫਾਦਾਰੀ ਉਹ ਇੰਡੀਅਨ ਨਿਜ਼ਾਮ ਨਾਲ ਆ ਜਿਹੜਾ ਸਿੱਖੀ ਤੇ ਸਿੱਖਾਂ ਨੂੰ ਮਾਰ ਰਿਹਾ, ਉਹਨਾਂ ਸਾਰਿਆਂ ਨੂੰ ਮਿਲ ਜਾਣੇ ਚਾਹੀਦੇ ਤਾਂ ਕਿ ਆਉਣ ਵਾਲੇ ਇਤਿਹਾਸਕਾਰ ਆ ਜਿਹੜੇ ਉਹਨਾਂ ਨੂੰ ਬੜਾ ਔਖਾ ਨਾ ਹੋਵੇ, ਖੋਜ ਨਾ ਕਰਨੀ ਪਵੇ, ਉਹਨਾਂ ਨੂੰ ਪਤਾ ਹੋਵੇ ਕਿ ਆਹ ਬੰਦੇ ਇੰਡੀਆ ਨਾਲ ਭੌਤੇ ਹੈ। ਉਹ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੂੰ ਪਦਮ ਭੂਸ਼ਣ ਮਿਲਿਆ ਹੈ
ਇਹ ਉਹਦੀਆਂ ਭਾਰਤੀ ਹਕੂਮਤ ਪ੍ਰਤੀ ਜਿਹੜੀਆਂ ਤੇ ਸਿੱਖੀ ਦੇ ਖਿਲਾਫ ਜਿਹੜੀਆਂ ਉਹਦੀਆਂ ਵਫਾਦਾਰੀਆਂ ਨੇ, ਉਧਰ ਵਫਾਦਾਰੀ ਆ ਤੇ ਇੱਧਰ ਜਿਹੜੀ ਗਦਾਰੀ ਆ, ਉਹਦੇ ਬਦਲੇ ਉਹਨੂੰ ਮਿਲਿਆ ਹੈਗਾ। ਬੜਾ ਉਹਨੂੰ ਇਸ ਗੱਲ ਦੀ ਉਹਦੇ ਖੇਮੇ ਵਿੱਚੋਂ ਵਧਾਈ ਮਿਲਣੀ ਚਾਹੀਦੀ ਆ ਤੇ ਬਾਕੀ ਵੀ ਲਾਈਨ 'ਚ ਲੱਗੇ ਹੋਏ ਨੇ ਉਹੀ ਅਵਾਰਡ ਲੈਣ ਲਈ। ਜੀ ਜੀ। ਤਾਂ ਵੀਰ ਜੀ ਇਟਸ ਅ ਲਿਟਲ ਬਿਟ ਆਫ ਕਨਫਿਊਜ਼ਨ, ਜਿਸ ਤਰ੍ਹਾਂ ਇੱਕ ਪਾਸੇ ਤਾਂ ਜਿਹੜੇ ਬੀਜੇਪੀ ਲੀਡਰ ਸੀਗੇ ਕੁਝ ਮਹੀਨੇ ਪਹਿਲਾਂ ਨਹੀਂ, ਲਾਈਕ ਫਿਊ ਵੀਕਸ ਬੈਕ, ਉਹ ਜਿਹੜੇ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਨੂੰ ਡਰੱਗ ਕੇਸ ਦੇ ਵਿੱਚ ਕਿਸ ਤਰ੍ਹਾਂ ਫੜਨ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਹੁਣ ਉਹਨਾਂ ਨੂੰ ਇਹਨਾਂ ਨੇ ਪਦਮ ਵਿਭੂਸ਼ਣ ਅਵਾਰਡ ਦੇ ਦਿੱਤਾ ਵਾ। ਤਾਂ ਇਸ ਸਭ ਨੂੰ ਤੁਸੀਂ ਕਿਵੇਂ ਵੇਖਦੇ ਹੋ? ਵਾਟ ਇਜ਼ ਬਿਹਾਈਂਡ ਦਿਸ, ਲਾਈਕ ਵਾਟਸ ਗੋਇੰਗ ਔਨ? ਦੇਖੋ, ਜਦੋਂ ਉਹਨਾਂ ਨੂੰ ਪੋਲੀਟੀਕਲ ਤੌਰ ਤੇ ਲੱਗਿਆ ਕਿ ਅਸੀਂ ਪੰਜਾਬ ਦੇ ਵਿੱਚ ਭਾਜਪਾ ਨੂੰ ਸੱਤਾ 'ਚ ਲਿਆ ਸਕਦੇ ਹਾਂ ਆਪਣੇ ਦਮ ਤੇ, ਜਿਵੇਂ ਉਹਨਾਂ ਨੇ ਕਸ਼ਮੀਰ ਦੇ ਵਿੱਚ ਖੇਡ ਖੇਡੀ ਆ, ਤੇ ਉਹਨਾਂ ਨੇ ਗਿਣਤੀ ਮਿਣਤੀ ਕਰਕੇ ਬਾਦਲ ਨੂੰ ਜਿਹੜਾ ਸੀਗਾ ਥੱਲੇ ਕਰਕੇ ਬਾਦਲ ਦਲ ਨੂੰ ਹੇਠਾਂ ਕਰਕੇ ਭਾਜਪਾ ਨੂੰ ਉੱਤੇ ਲਿਆਉਣ ਦੀ ਰਣਨੀਤੀ ਸੀ ਜਿਹੜੀ, ਉਹਦੇ ਤਹਿਤ ਉਹਨਾਂ ਨੇ ਇੱਕ ਕੁਛ ਪੱਤੇ ਖੇਡੇ ਸੀਗੇ। ਤੇ ਉਹਦੇ ਵਿੱਚ ਇਹ ਸੀਗਾ ਕਿ ਭਾਜਪਾ ਬੜੀ ਪੰਜਾਬ ਦੇ ਵਿੱਚ ਲੋਕਾਂ ਨੂੰ ਮਤਲਬ ਇਹ ਜਿਤਾਇਆ ਜਾਵੇ ਜੀ, ਭਾਜਪਾ ਬੜੀ ਚੰਗੀ ਆ ਜੀ, ਇਹ ਤਾਂ ਨਸ਼ਾ ਦੇ ਖਿਲਾਫ ਆ। ਤਾਂ ਇਹ ਦੇਖੋ ਜੀ, ਜਿਹੜੇ ਨਸ਼ਾ ਕਰਦੇ ਆ, ਜਿਹੜੇ ਕਰਪਸ਼ਨ ਕਰਦੇ ਆ, ਤਾਂ ਇਹ ਬਾਦਲ ਹੋਣੀ ਆ, ਅਸੀਂ ਤੁਹਾਨੂੰ ਕਰ ਰਹੇ ਹੈਗਾ। ਇਹ ਰੌਲਾ ਗੋਲਾ ਪਾਉਣ ਦੀ ਉਹਨਾਂ ਦੀ ਜਿਹੜੀ ਸੀਗੀ ਪੂਰੀ ਗੇਮ ਸੀ। ਔਰ ਦਸੰਬਰ ਤੇ ਜਨਵਰੀ ਦੇ ਪਹਿਲੇ ਹਫ਼ਤੇ ਤੱਕ ਇਹ ਗੱਲ ਅੱਗੇ ਦੀ ਅੱਗੇ ਵੱਧਦੀ ਜਾ ਰਹੀ ਸੀ। ਔਰ ਆਮ ਚਰਚਾ ਸੀਗੀ ਕਿ ਅਕਾਲੀ ਭਾਜਪਾ ਗੱਠਜੋੜ ਜਿਹੜਾ ਹੈਗਾ ਅਗਲੀ ਲੋਕ ਸਭਾ ਜਿਹੜੀਆਂ ਇਲੈਕਸ਼ਨਾਂ ਨੇਗੀਆਂ ਜਾਂ ਚੋਣ ਵਾਲੀਆਂ ਕੋਈ ਵੀ ਹੋਣ, ਉਹ ਅੱਡ ਅੱਡ ਹੋ ਕੇ ਲੜਨੀਆਂ ਪੈਣਗੀਆਂ। ਪਰ ਉਹ ਜਿਹੜੀ ਇਲਜ਼ਾਮਬਾਜ਼ੀ ਜਾਂ ਸਾਰਾ ਉਹ ਚੱਲ ਰਿਹਾ ਸੀਗਾ ਡਰੱਗ ਵਾਲਾ ਮਾਮਲਾ ਜਾਂ ਹੋਰ, ਉਹ ਸਾਰੀ ਉਸੇ ਕੜੀ ਸੀ। ਇੱਥੋਂ ਤੱਕ ਕਿ ਜਿਹੜਾ ਇਹਨਾਂ ਦਾ ਨਜ਼ਦੀਕੀ ਰਿਸ਼ਤੇਦਾਰ ਆ ਬਾਦਲ ਪਰਿਵਾਰ ਦਾ ਮਜੀਠੀਆ, ਉਹਨੂੰ ਵੀ ਮਤਲਬ ਉਹਨੂੰ ਜਿਹੜਾ ਉਹ ਫਸ ਰਿਹਾ ਸੀਗਾ ਸਾਰੀ ਗੱਲ 'ਚ, ਉਹਨੂੰ ਬੁਲਾਇਆ ਗਿਆ ਸੀਡੀ ਵੱਲੋਂ, ਉਹ ਵੀ ਦਿੱਲੀ ਦੀ ਮਨਜ਼ੂਰੀ ਨਾਲ ਹੀ ਸਾਰਾ ਕੁਝ ਚੱਲ ਰਿਹਾ ਸੀਗਾ ਇਸ ਪਰਿਵਾਰ ਨੂੰ ਸਾਰੇ ਕਾਸੇ ਨੂੰ ਥੱਲੇ ਕਰਨ। ਪਰ ਜਦੋਂ ਇਸੇ ਦੌਰਾਨ ਹੀ ਦਿੱਲੀ 'ਚ ਇਲੈਕਸ਼ਨ ਆ ਗਈ, ਦਿੱਲੀ ਦੀ ਵਿਧਾਨ ਸਭਾ ਚੋਣ ਨੂੰ ਮੁੱਖ ਰੱਖਦਿਆਂ ਹੋਇਆਂ ਫਿਰ ਸਾਰੀ ਖੇਡ ਬਦਲਣੀ ਪੈ ਗਈ। ਉਦੋਂ ਉਸ ਚੀਜ਼ ਨੂੰ ਮੁੱਖ ਰੱਖ ਕੇ ਜਿਹੜੇ ਪੱਤੇ ਨਵੇਂ ਸਿਰੋਂ ਖੇਡੇ ਗਏ, ਉਹਦੇ ਤਹਿਤ ਜਦ ਹੀ ਜਿਹੜਾ ਈਡੀ ਦਾ ਇੰਚਾਰਜ ਆ ਐਨਫੋਰਸਮੈਂਟ ਡਿਪਾਰਟਮੈਂਟ ਦਾ ਨਿਰੰਜਨ ਸਿੰਘ, ਉਹਨੂੰ ਵੀ ਇਹਨਾਂ ਨੇ ਬਦਲਤਾ ਤੇ ਫਿਰ ਸਾਰਾ ਕੁਝ ਸੈੱਟ ਕਰਤਾ ਵੀ ਕੋਈ ਗੱਲ ਨਹੀਂ ਜੀ, ਆਪਾਂ ਰਲ ਕੇ ਚੋਣ ਲੜਦੇ ਆ। ਦਿੱਲੀ ਦੀ ਚੋਣ ਨੇ, ਦਿੱਲੀ ਦੀ ਇਲੈਕਸ਼ਨ ਨੇ ਇੱਕ ਵਾਰ ਜਿਹੜਾ ਅਕਾਲੀ ਭਾਜਪਾ ਗੱਠਜੋੜ ਦੇ ਜਿਹੜੇ ਰਿਲੇਸ਼ਨ ਨੇਗੇ ਉਹ ਫਿਰ ਉਵੇਂ ਕਰਦੇ ਜਿਵੇਂ ਪਹਿਲਾਂ ਸੀਗੇ। ਪਰ ਇਹ ਵਾਰ-ਵਾਰ ਮਤਲਬ ਇਹ ਗੱਲ ਕਹੀ ਜਾ ਰਹੀ ਆ ਕਿ ਇਹ ਤਾਂ ਇੱਕ ਮੌਕੇ ਕਰਕੇ ਉਹਨਾਂ ਨੇ ਕਰ ਲਿਆ ਹੈਗਾ, ਕਿਉਂਕਿ ਅਜੇ ਉਹਨਾਂ ਨੂੰ ਕਹਾਣੀ ਆਪਦੇ ਹਿਸਾਬ ਨਾਲ ਠੀਕ ਨਹੀਂ ਲੱਗੀ। ਤੇ ਉਹ ਬਾਦਲ ਸਾਹਿਬ ਤੋਂ ਨਿੱਜੀ ਤੌਰ ਤੇ ਭਾਜਪਾ, RSS ਟੋਟਲ ਜਿਹੜਾ ਇੰਡੀਅਨ ਨੇਗੀਆਂ ਉਹ ਖੁਸ਼ ਨੇਗੀਆਂ। ਤੇ ਉਹ ਮਤਲਬ ਉਹ ਜਿਹੜਾ ਚੱਲ ਰਿਹਾ ਸੀਗਾ, ਜਿਹੜੀ ਦੂਰੀ ਦੀ ਤੁਸੀਂ ਗੱਲ ਕਰਦੇ ਆ, ਉਹ ਤਾਂ ਸੀ ਉਹਨਾਂ ਦੀ ਪੋਲੀਟੀਕਲ ਜਿਹੜੀ ਸਮਝ ਆ, ਜਿਹੜੀ ਸਿਆਸੀ ਸਮੀਕਰਨ ਨੇ, ਉਹਦੇ ਵਿੱਚੋਂ ਉਹ ਇੱਕ ਦੂਜੇ ਨੂੰ ਬਦਨਾਮ ਕਰਦੇ ਕਰਾਉਂਦੇ ਨੇ। ਉਦਾਂ ਜਿਹੜਾ ਹੈਗਾ ਉਹ ਸਾਰੇ ਇੱਕੋ ਖੇਡ ਦੇ ਖਿਡਾਰੀ ਨੇ, ਇੱਕੋ ਘੜੇ ਦੇ ਮੱਛੀਆਂ ਸਾਰੀਆਂ, ਆਪਸ ਵਿੱਚ ਚਿੱਟੇ ਬੱਟੇ ਨੇਗੇ। ਉਹਨਾਂ ਨੇ ਸਾਰਿਆਂ ਨੇ ਇਹ ਇੱਕ ਦੂਜੇ ਨੂੰ ਅਵਾਰਡ ਦੇ ਦਿੱਤਾ, ਕਿਸੇ ਨੂੰ ਖੁਸ਼ ਕਰਦਾ, ਇਹ ਚੱਲੀ ਜਾਣਾ ਉਹਨਾਂ ਦਾ ਕੰਮ। ਹਾਂਜੀ, ਬਿਲਕੁਲ ਬਿਲਕੁਲ ਵੀਰ ਜੀ। ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਕੁਐਸਚਨਸ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣ ਦਾ ਸਮਾਂ ਹੋ ਰਿਹਾ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਕੀਪ ਵਾਚਿੰਗ ਨਿਊਜ਼ TV 84, we'll be right back।